ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਅਸੀਂ ਆਪਣੇ ਸਵਾਲ ਜਵਾਬ ਦਾ ਸੈਕਸ਼ਨ ਸ਼ੁਰੂ ਕਰਦੇ ਹਾਂ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਤੇ ਵਰਲਡ ਹਿਸਟਰੀ। ਦੇਖੋ 1952 ਦੇ ਵਿੱਚ ਆਂਧਰਾ ਦੇ ਵਿੱਚ ਇੱਕ ਲੋਕਲ ਲੀਡਰ ਹੋਏ ਪੋਟੀ ਸਰੀ ਰਮੂਲੂ ਜੀ। ਉਹਨਾਂ ਨੇ ਵਰਤ ਰੱਖਿਆ ਕਿ ਆਂਧਰਾ ਦਾ ਇੱਕ ਵੱਖਰਾ ਸੂਬਾ ਬਣਨਾ ਚਾਹੀਦਾ ਤੇਲਗੂ ਜ਼ਬਾਨ 'ਤੇ ਆਧਾਰਿਤ, ਕਿਉਂਕਿ ਕਾਂਗਰਸ ਦੇ ਰੈਜ਼ੋਲੂਸ਼ਨ ਸੀ 1930 ਦੇ ਕਿ ਅਸੀਂ ਜਿਹੜਾ ਸੂਬੇ ਬਣਾਵਾਂਗੇ ਜ਼ਬਾਨ 'ਤੇ ਆਧਾਰਿਤ। ਜੀ। ਉਹਨਾਂ ਨੇ ਭੁੱਖ ਹੜਤਾਲ ਰੱਖੀ ਔਰ ਨਹਿਰੂ ਬਜ਼ਿੱਦ ਸੀ, ਉਹਨਾਂ ਦੀ ਮੌਤ ਹੋ ਗਈ ਔਰ ਉਸ ਤੋਂ ਬਾਅਦ ਸੂਬੇ ਬਣਨ ਦੀ ਫਿਰ ਲੰਬੀ ਲਾਈਨ ਲੱਗ ਗਈ। ਔਰ ਜਦੋਂ ਵੀ ਇਸ ਆਂਧਰਾ ਦੇ ਇਸ ਸ਼ਹੀਦ ਦੀ ਗੱਲ ਹੁੰਦੀ ਹੈ ਤਾਂ ਭੁੱਖ ਹੜਤਾਲ ਦੇ ਨਾਲ ਸਰੀਰ ਦੇਣ ਦੀ ਗੱਲ ਹੁੰਦੀ ਹੈ ਵੀ ਉਹਨੇ ਆਪਣੀ ਜ਼ਬਾਨ ਦੇ ਲਈ, ਮਾਦਰੀ ਜ਼ਬਾਨ ਦੇ ਲਈ ਇਹ ਕੁਰਬਾਨੀ ਦਿੱਤੀ। ਜੀ। ਪੰਜਾਬ 'ਚ ਫਿਰ ਦੇਖੋ ਦੇਖੀ ਇੱਕ ਸੰਪੂਰਨ ਸਿੰਘ ਰਾਮਾ ਨਾਂ ਦਾ ਅਕਾਲੀ ਲੀਡਰ ਸੀ ਪੈਪਸੂ ਦਾ, ਉਹਨੇ ਵੀ ਵਰਤ ਰੱਖਿਆ। ਹਾਲਾਂ ਕੁਝ ਦਿਨਾਂ ਬਾਅਦ ਉਹਨੇ ਛੱਡਤਾ ਕਿ ਜੀ ਸਿਹਤ ਖਰਾਬ ਹੋ ਗਈ। ਪਰ ਇੱਥੋਂ ਸ਼ੁਰੂਆਤ ਹੋਈ ਭਾਰਤ ਦੇ ਵਿੱਚ ਸੂਬੇ ਬਣਨ ਦੀ ਔਰ ਪੰਜਾਬੀ ਸੂਬਾ ਬਣਾਉਣ ਦੇ ਲਈ ਫਿਰ 1950 ਤੋਂ ਤੁਸੀਂ ਦੇਖ ਲਓ 1966 ਤੱਕ 16 ਸਾਲ ਲੱਗੇ, ਕਿਉਂਕਿ ਇਹਨੂੰ ਇਹ ਕਹਿੰਦੇ ਸੀ ਕਿ ਗੰਵਾਰੋਂ ਕੀ ਭਾਸ਼ਾ ਹੈ। ਜੀ। 1967 ਦੇ ਵਿੱਚ ਜਦੋਂ ਪੰਜਾਬੀ ਸੂਬਾ ਬਣ ਗਿਆ ਫਿਰ ਪੰਜਾਬੀ ਬੋਲੀ ਨਾਲ ਲਾਗੂ ਹੋਣ ਦੇਣ। ਸੋ ਅੱਜ ਦੇ ਦਿਨ 1967 ਦੇ ਵਿੱਚ ਲਛਮਣ ਸਿੰਘ ਗਿੱਲ ਦੀ ਹਿੰਮਤ ਦੇ ਨਾਲ ਪੰਜਾਬੀ ਮਾਂ ਬੋਲੀ ਦਾ ਜਿਹੜਾ ਬਿੱਲ ਹੈ ਕਿ ਵੀ ਇਹ ਸਟੇਟ ਲੈਂਗੁਏਜ ਹੋਏਗੀ, ਰਾਜ ਭਾਸ਼ਾ ਹੋਏਗੀ, ਇਹ ਬਿੱਲ ਪੰਜਾਬ ਅਸੈਂਬਲੀ ਨੇ ਪਾਸ ਕੀਤਾ। ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1562 ਦੇ ਵਿੱਚ ਫਰਾਂਸ ਦੇ ਵਿੱਚ ਕੈਥੋਲਿਕਾਂ ਅਤੇ ਪ੍ਰੋਟੈਸਟੈਂਟਸ ਦੇ ਵਿੱਚ ਲੜਾਈ ਹੋਈ। ਇਹ ਫਰਾਂਸ 'ਚ ਧਾਰਮਿਕ ਲੜਾਈਆਂ ਦੀ ਸ਼ੁਰੂਆਤ ਸੀ, ਕੈਥੋਲਿਕ ਜਿੱਤੇ ਪਰ ਬੜਾ ਖੂਨ ਖਰਾਬਾ ਹੋਇਆ। ਸੋ ਅਸੀਂ ਅੱਜ ਜਦੋਂ ਆਪਣਿਆਂ 'ਚ ਟਕਰਾਅ ਦੇਖਦੇ ਹਾਂ ਤਾਂ ਇੱਥੇ ਤਾਂ ਹਜ਼ਾਰਾਂ ਲੋਕ ਮਰੇ ਹੋਏ ਨੇ, ਈਸਾਈਆਂ ਦੇ ਵਿੱਚ ਵੀ ਇੱਕ ਦੂਸਰੇ ਫਿਰਕੇ ਨੂੰ ਨਾ ਸਹਾਰਦਿਆਂ ਹੋਇਆ। ਜੀ। 1776 ਦੇ ਵਿੱਚ ਅਮਰੀਕਾ 'ਚ ਜਿਵੇਂ ਅੱਜ ਸਿੱਖਾਂ ਦੇ ਹਾਲਾਤ ਬਣੇ ਹੋਏ ਨੇ, ਇਹੋ ਜਿਹੇ ਹਾਲਾਤ ਬਣ ਗਏ। ਇੱਕ ਤਬਕਾ ਸੋਚਣ ਲੱਗ ਗਿਆ ਵੀ ਅੰਗਰੇਜ਼ ਇੰਨੇ ਪਾਵਰਫੁਲ ਨੇ, ਇਹਨਾਂ ਨਾਲ ਪੰਗਾ ਲੈ ਕੇ ਠੀਕ ਵੀ ਕੀਤਾ ਕਿ ਨਹੀਂ। ਤੇ ਟੋਮਸ ਪੇਨ ਨੇ ਉਦੋਂ ਆਪਣੇ ਲੇਖ ਲਿਖੇ, ਇੱਕ ਉਹਦੇ ਕਿਤਾਬਚਾ ਸੀ ਕਾਮਨ ਸੈਂਸ। ਜੀ। ਤੇ ਉਹਦੇ 'ਚ ਉਹਨੇ ਇੱਕ ਥਾਂ ਤੇ ਲਿਖਿਆ ਕਿ ਥੀਸ ਆਰ ਦਾ ਟਾਈਮਸ ਦੈਟ ਟਰਾਈ ਮੈਨਸ ਸੋਲਸ, ਕਿ ਜਿਹੜੇ ਔਖੇ ਦਿਨ ਹੁੰਦੇ ਨੇ ਇਹੀ ਬੰਦੇ ਦੀ ਰੂਹ ਦੀ ਪਰਖ ਹੁੰਦੀ ਹੈ। ਸੋ ਅਸੀਂ ਇਹੀ ਆਪਣੇ ਕੌਮ ਬਾਰੇ ਵੀ ਮਹਿਸੂਸ ਕਰਦੇ ਹਾਂ ਵੀ ਅਸੀਂ ਇਹਦੇ 'ਚੋਂ ਨਿਕਲ ਜਾਵਾਂਗੇ, ਪਰ ਹਿੰਮਤ ਦੇ ਨਾਲ ਇਸ ਨੂੰ ਫੇਸ ਕਰਨ ਦੀ ਲੋੜ ਹੈ। 1823 ਦੇ ਵਿੱਚ ਜਾਰਜੀਆ ਨੇ ਪਹਿਲਾ ਸਟੇਟ ਬਰਥ ਰਜਿਸਟ੍ਰੇਸ਼ਨ ਐਕਟ ਪਾਸ ਕੀਤਾ ਕਿ ਬੱਚਿਆਂ ਦੇ ਜਨਮ ਜਿਹੜੇ ਨੇ ਉਹ ਰਜਿਸਟਰ ਕਰਵਾਓ। 1823 'ਚ ਹੋਇਆ। 1842 ਦੇ ਵਿੱਚ ਅਮਰੀਕਾ ਨੇ ਹਵਾਈ ਦੀ ਆਜ਼ਾਦ ਹਸਤੀ ਨੂੰ ਕਬੂਲਿਆ, ਇੰਡੀਪੈਂਡੈਂਸ ਆਫ ਹਵਾਈ। 1854 ਦੇ ਵਿੱਚ ਕਨੈਟੀਕਟ ਦਾ ਰਹਿਣ ਵਾਲਾ ਵਿਲਸਨ ਸੀ ਜਿਹਨੇ ਸਿਲਾਈ ਮਸ਼ੀਨ ਪੇਟੈਂਟ ਕਰਵਾਈ। ਹੁਣ ਤਾਂ ਹੁੰਦਾ ਨਾ ਜੀ ਟਾਂਕਾ ਲੱਗ ਗਿਆ, ਸੀਨ ਦਿੱਤਾ, ਪਰ ਸਭ ਤੋਂ ਪਹਿਲਾਂ ਇਹਨੇ ਮਿਸਟਰ ਵਿਲਸਨ ਨੇ ਬਣਾਈ। 1978 ਦੇ ਵਿੱਚ ਇੰਦਰਾ ਗਾਂਧੀ ਨੂੰ, ਕਿਉਂਕਿ ਜਨਤਾ ਪਾਰਟੀ ਦੀ ਸਰਕਾਰ ਬਣ ਗਈ ਸੀ, ਅਰੈਸਟ ਕੀਤਾ। ਉਹਨੇ ਅਰੈਸਟ ਦਾ ਵੀ ਇੰਨਾ ਡਰਾਮਾ ਜਿਹਾ ਕੀਤਾ ਕਿ ਲੋਕਾਂ ਦੀ ਹਮਦਰਦੀ ਆਪਣੇ ਵੱਲ ਕਰ ਲਈ ਤੇ ਮੁੜ ਕੇ ਮੁਰਾਰਜੀ ਦੇਸਾਈ ਦੀ ਸਰਕਾਰ ਵੀ ਜਾਂਦੀ ਲੱਗੀ। 1978 ਦੇ ਵਿੱਚ ਇੰਗਲੈਂਡ ਔਰ ਚਾਈਨਾ ਨੇ ਇਹ ਸੰਧੀ ਕੀਤੀ, ਹਾਂਗਕਾਂਗ ਸੰਧੀ ਜਿਹਨੂੰ ਕਹਿੰਦੇ ਨੇ, ਕਿ ਜੀ 1997 ਦੇ ਵਿੱਚ ਹਾਂਗਕਾਂਗ ਚੀਨ ਨੂੰ ਦੇ ਦਿੱਤਾ ਜਾਏਗਾ। ਸੋ ਜਿਹੜਾ ਕਿ ਦੇ ਦਿੱਤਾ, ਇਸ ਵੇਲੇ ਹਾਂਗਕਾਂਗ ਚਾਈਨਾ ਦਾ ਹਿੱਸਾ ਹੈ। 1998 ਦੇ ਵਿੱਚ ਕਲਿੰਟਨ ਦੇ ਉੱਤੇ ਮੋਨਿਕਾ ਲੈਵਿੰਸਕੀ ਦੇ ਨਾਲ ਅਫੇਅਰ ਦੇ ਚਾਰਜ ਦੇ ਥੱਲੇ ਲੋਅਰ ਹਾਊਸ ਨੇ ਮੁਕੱਦਮਾ ਚਲਾਇਆ, ਜਿਹਨੂੰ ਮਹਾ ਮੁਕੱਦਮਾ ਕਹਿੰਦੇ ਨੇ, ਇੰਪੀਚਮੈਂਟ। ਔਰ ਉਹਦੇ 'ਚ ਬੇਸ਼ੱਕ ਸੈਨੇਟ 'ਚ ਉਹ ਨਹੀਂ ਮਨਜ਼ੂਰ ਹੋ ਸਕਿਆ, ਪਰ ਲੋਅਰ ਜਿਹੜਾ ਹਾਊਸ ਹੈ ਉਹਨੇ 2 ਚਾਰਜਿਸ ਦੇ ਉੱਤੇ ਉਹਨੂੰ ਦੋਸ਼ੀ ਗਰਦਾਨਿਆ। ਇੱਕ ਤਾਂ ਸੀ ਲਾਈਂਗ ਅੰਡਰ ਓਥ ਕਿ ਝੂਠ ਬੋਲਿਆ ਸਹੁੰ ਲੈ ਕੇ, ਦੂਸਰਾ ਅਬਸਟਰਕਸ਼ਨ ਆਫ ਜਸਟਿਸ ਕਿ ਜਸਟਿਸ ਦੇ ਰਾਹ ਦੇ ਵਿੱਚ ਰੁਕਾਵਟ ਬਣਿਆ। ਸੋ ਇਹ ਵਰਲਡ ਹਿਸਟਰੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਪਹਿਲਾ ਸਵਾਲ ਹੈ, ਪੰਜਾਬੀ ਗਾਇਕਾ ਮਿਸ ਪੂਜਾ ਨੇ ਬੀਜੇਪੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਅਕਸਰ ਜਦੋਂ ਦੁਨੀਆ ਦੇ ਵਿੱਚ ਘਟੀਆਪਨ ਦੀ, ਗਿਰਾਵਟ ਦੀ ਹੁੰਦੀ ਹੈ ਤਾਂ ਫਿਰ ਇਹੋ ਜਿਹੀਆਂ ਗੱਲਾਂ ਉਸ ਫਿਊਚਰ ਦੇ ਹਿਸਟੋਰੀਅਨ ਕੋਟ ਕਰਦੇ ਨੇ ਕਿ ਵੀ ਇਹੋ ਜਿਹਾ ਦੌਰ ਚੱਲ ਰਿਹਾ ਸੀ ਉੱਥੇ ਕਿ ਉੱਥੇ ਹੋ ਰਿਹਾ ਸੀ। ਜਦੋਂ ਇੱਕ ਪੰਜਾਬੀ ਦਾ ਫਰੇਜ਼ ਹੈ, ਹਾਲਾਂਕਿ ਇਹਦੇ 'ਚ ਕਾਫੀ ਸਪਸ਼ਟਤਾ ਹੈ, ਪਰ ਇਹ ਗੱਲ ਜਿਹੜੀ ਹੈ ਢੁਕਦੀ ਹੈ। ਜਿਵੇਂ ਅੱਜ ਜਿਸ ਨਸਲ ਦੇ ਪੋਲੀਟੀਸ਼ੀਅਨ ਕ੍ਰਿਮੀਨਲ ਨੇ, ਪੰਜਾਬੀ ਦਾ ਇਹ ਅਖਾਣ ਹੈ ਕਿ ਚੋਰ ਉਚੱਕਾ ਚੌਧਰੀ, ਗੁੰਡੀ ਰਣ ਪ੍ਰਧਾਨ। ਹੁਣ ਮੈਂ ਸਮਝਦਾ ਵੀ ਪੰਜਾਬ ਦੇ ਕਲਚਰ 'ਚ ਜਾਂ ਪੰਜਾਬ ਦੇ ਸੱਭਿਆਚਾਰ 'ਚ ਜਿਹੜੀਆਂ ਇਸ ਕਿਸਮ ਦੀਆਂ
ਲਕੋਕਤੀਆਂ ਨੇ ਜਾਂ ਅਖਾਣ ਨੇ, ਇਹਨਾਂ ਦੇ ਬੜੇ ਡੂੰਘੇ ਮਤਲਬ ਨੇ ਕਿ ਇੱਕ ਸਟੇਜ ਐਸੀ ਆ ਜਾਂਦੀ ਹੈ, ਇੱਕ ਐਸਾ ਸਿਸਟਮ ਬਣ ਜਾਂਦਾ ਹੈ ਜਿੱਥੇ ਭਲੇ ਲੋਕਾਂ ਦੇ ਲਈ ਥਾਂ ਨਹੀਂ ਰਹਿੰਦੀ, ਚੰਗੇ ਲੋਕ ਅਗਲੇ ਸਿਸਟਮ ਦੇ ਵਿੱਚ ਆ ਕੇ ਥਾਂ ਨਹੀਂ ਬਣਾ ਸਕਦੇ, ਔਰ ਉਹਦੇ 'ਚ ਫਿਰ ਉਹ ਮੇਲ ਹੋਏ ਫੀਮੇਲ ਹੋਏ, ਕੋਈ ਚੋਰ ਹੋਏ, ਕੋਈ ਉਚੱਕਾ ਹੋਏ, ਉਹ ਪ੍ਰਧਾਨ ਬਣਦੇ ਨੇ। ਮਤਲਬ ਇਹ ਹੈ ਵੀ ਲੀਡਰਸ਼ਿਪ ਰੋਲ ਉਹਨਾਂ ਦੇ ਕੋਲ ਹੁੰਦਾ, ਜਿਵੇਂ ਅੱਜ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਹੈ ਗੁੰਡਿਆਂ ਦਾ, ਕ੍ਰਿਮੀਨਲਸ ਦਾ ਰਾਜ ਹੈ, ਕੋਈ ਵੀ ਹੋ ਜਾਏ। ਹੁਣ ਕਹੀ ਜਾਓ ਜੀ ਮਨਮੋਹਨ ਸਿੰਘ ਬਹੁਤ ਸ਼ਰੀਫ ਹੈ, ਉਹ ਪੈਸੇ ਨਹੀਂ ਦਾ, ਸਾਰੇ ਗੁੰਡੇ ਜਿਹੜੇ ਨੇ ਉਹਦੇ ਆਲੇ ਦੁਆਲੇ ਨੇ, ਸਭ ਲੁੱਟ ਕੇ ਦੇਸ਼ ਨੂੰ ਉਹਨਾਂ ਨੇ ਖਾਧੇ। ਔਰ ਇਹੀ ਹਾਲ ਪੰਜਾਬ ਦੇ ਵਿੱਚ ਹੈ। ਤੁਸੀਂ ਡਰੱਗ ਮਾਫੀਆ ਦਾ ਦੇਖੋ, ਇਹ ਬਾਦਲ ਬਣਿਆ ਹੈ, ਬਿਲਕੁਲ ਉੱਲੂ ਜਿਹਾ ਬਣ ਕੇ ਬੈਠਾ ਹੁੰਦਾ, ਜਿਵੇਂ ਇਹਨੂੰ ਪਤਾ ਨਹੀਂ ਹੈ ਕੀ ਚੱਲ ਰਿਹਾ। ਸਭ ਕੁਝ ਇਹਨਾਂ ਦੇ ਨੱਕ ਥੱਲੇ ਚੱਲ ਰਿਹਾ, ਕਿਉਂਕਿ ਇਹਨਾਂ ਦਾ ਹੀ ਇਹ ਸਾਰਾ ਕੰਮ ਹੈ। ਔਰ ਹੁਣ ਇੱਕ, ਔਰ ਤੁਸੀਂ ਗਾਇਕੀ ਚੰਗਾ ਫਨ ਹੈ, ਚੰਗਾ ਇੱਕ ਆਰਟ ਹੈ, ਜਿਨ੍ਹਾਂ ਦੇ ਕੋਲ ਗਾਉਣ ਦਾ, ਲਿਖਣ ਦਾ, ਬੋਲਣ ਦਾ ਟੈਲੈਂਟ ਹੁੰਦਾ ਹੈ ਜੀ। ਪਰ ਤੁਸੀਂ ਇਹਦੀ ਗਾਇਕੀ ਦਾ ਹੀ ਮਿਆਰ ਦੇਖੋ, ਬਾਕੀ ਤਾਂ ਛੱਡੋ ਕਿ ਵੀ ਪੋਲਿਟਿਕਸ ਜਾਂ ਲੀਡ ਕਰਨਾ ਤਾਂ ਇੱਕ ਵੱਖਰੀ ਚੀਜ਼ ਹੈ। ਗਾਇਕੀ ਦੇ ਮਿਆਰ 'ਚ ਜਿਸ ਰਸਾਤਲ ਦੇ ਵਿੱਚ ਪੰਜਾਬੀ ਗਾਇਕੀ ਨੂੰ ਇਹ ਬੀਬੀ ਲੈ ਕੇ ਗਈ ਹੈ, ਉਸ ਦੀ ਉਦਾਹਰਣ ਤੁਸੀਂ ਕਿਤੇ YouTube ਤੇ ਜਾ ਕੇ ਦੇਖ ਲਓ ਵੀ ਇਹਨੇ ਕੀ ਗਾਇਆ, ਇਸ ਦਾ ਕੀ ਮਿਆਰ ਹੈ। ਹੁਣ ਬੀਜੇਪੀ ਇੱਕ ਪਾਸੇ ਇਹਨਾਂ ਨੇ ਹਿੰਦੂਤਵਾ ਦਾ ਝੰਡਾ ਚੁੱਕਿਆ ਹੋਇਆ ਹੈ, ਇਖਲਾਕੀ ਕਦਰਾਂ ਕੀਮਤਾਂ, ਮੋਰਲ, ਜੇ ਹੁਣ ਸੁਪਰੀਮ ਕੋਰਟ ਦੀ ਜਜਮੈਂਟ ਆਈ ਹੈ ਹੋਮੋਸੈਕਸ਼ੂਅਲਸ ਦੇ ਖਿਲਾਫ, ਤੇ ਇਹ ਬੜੇ ਕੱਛਾਂ ਵਜਾ ਰਹੇ ਨੇ ਕਿ ਜੀ ਇਹ ਤਾਂ ਦੇਸ਼ ਦਾ ਸਾਡਾ ਸੱਭਿਆਚਾਰ ਹੈ, ਇਹ ਫਲਾਣਾ ਹੈ। ਤੇ ਜਦੋਂ ਤੁਸੀਂ ਦੇਖਦੇ ਹੋ ਕਿ ਵੀ ਇਸ ਕਿਸਮ ਦੀ ਜਿਹੜੀ ਰੈਪੂਟੇਸ਼ਨ ਵਾਲੀ ਬੀਬੀ ਹੈ, ਉਹਨੂੰ ਇਸ ਲਈ ਉਹਨੇ ਬੀਜੇਪੀ ਜੁਆਇਨ ਕਰਵਾਈ ਕਿ ਬੀਜੇਪੀ ਦੇ ਵਰਕਰਾਂ ਨੂੰ ਉਹਨਾਂ ਨੇ ਐਂਟਰਟੇਨਮੈਂਟ ਕਰਾਣੀ ਹੈ, ਗਾਣੇ ਸੁਣਾਉਣੇ ਨੇ ਉਹਦੇ। ਜੀ ਜੀ। ਹੁਸ਼ਿਆਰਪੁਰ ਦੀ ਪਾਰਲੀਮੈਂਟਰੀ ਸੀਟ ਜਿਹੜੀ ਹੈ, ਜਿਹੜੀਆਂ ਮੀਡੀਆ ਦੇ ਰਿਪੋਰਟਸ ਨੇ, ਕੱਲ ਨੂੰ ਕੀ ਹੁੰਦਾ ਹੈ ਪਤਾ ਨਹੀਂ ਹੈ। ਹੁਣ ਕਿਉਂਕਿ ਹੁਸ਼ਿਆਰਪੁਰ ਦੀ ਸੀਟ ਰਿਜ਼ਰਵ ਸੀਟ ਹੈ, ਜਿੱਥੋਂ ਸਿਰਫ ਅਨੁਸੂਚਿਤ ਜਾਤੀਆਂ ਜਿਨ੍ਹਾਂ ਨੂੰ ਉੱਥੇ ਸ਼ਡਿਊਲ ਕਾਸਟ ਕਿਹਾ ਜਾਂਦਾ ਹੈ, ਉਹੀ ਉਮੀਦਵਾਰ ਬਣ ਸਕਦਾ ਹੈ। ਤੇ ਇਸ ਬੀਬੀ ਦਾ ਪਰਿਵਾਰਕ ਸੰਬੰਧ ਅਨੁਸੂਚਿਤ ਜਾਤੀਆਂ ਨਾਲ ਹੈ, ਤੇ ਉਹ ਸੀਟ ਹੁਸ਼ਿਆਰਪੁਰ ਦੀ ਬੀਜੇਪੀ ਨੂੰ ਅਕਾਲੀਆਂ ਨੇ ਅਲਾਟ ਕੀਤੀ ਹੋਈ ਹੈ। ਸੋ ਜ਼ਾਹਰ ਹੈ ਵੀ ਇਹ ਬੀਬੀ ਜਿਹੜੀ ਆ ਹੁਸ਼ਿਆਰਪੁਰ ਤੋਂ ਲੋਕਾਂ ਦੀ ਨੁਮਾਇੰਦਾ ਬਣੇਗੀ, ਮੈਂਬਰ ਪਾਰਲੀਮੈਂਟ ਬਣਨ ਦੇ ਲਈ ਜਾ ਰਹੀ। ਹੁਣ ਤੁਸੀਂ ਉਹਦਾ ਰਹਿਣ ਸਹਿਣ, ਉਹਦਾ ਮਿਆਰ, ਉਹਦੀ ਐਬਿਲਿਟੀ, ਤੇ ਕਿਸ ਕਿਸਮ ਦੇ ਫਿਰ ਇਹ ਨੁਮਾਇੰਦੇ ਜਾ ਕੇ ਪਾਰਲੀਮੈਂਟ ਦੇ ਵਿੱਚ ਕਿਸ ਕਿਸਮ ਦੇ ਕੰਮ ਕਰਦੇ ਨੇ, ਉਹ ਫਿਰ ਸਾਹਮਣੇ ਹੀ ਹੈ। ਸੋ ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਇਹੀ ਹੁੰਦਾ ਹੈ ਕਿ ਜਦੋਂ ਕਿਸੇ ਸਮਾਜ ਦਾ ਦਿਵਾਲੀਆਪਨ ਨਿਕਲ ਜਾਂਦਾ ਹੈ, ਬੈਂਕਰਪਸੀ ਹੁੰਦੀ ਹੈ, ਤੇ ਉਸ ਕੌਮ ਦੇ, ਉਸ ਖਿੱਤੇ ਦੇ ਸਿਆਣੇ ਲੋਕ ਉਹ ਲੁਕਦੇ ਫਿਰਦੇ ਨੇ, ਤੇ ਅੰਧੀ ਰਈਅਤ ਗਿਆਨ ਵਿਹੂਣੀ ਭਾਏ ਭਰੇ ਮੁਰਦਾਰ, ਉਹ ਜਿਹੜੀ ਰਈਅਤ ਹੈ, ਜਨਤਾ ਹੈ, ਉਹ ਅੰਨੀ ਹੁੰਦੀ ਹੈ। ਤੇ ਫਿਰ ਇਸ ਕਿਸਮ ਦੇ ਜਿਹੜੇ ਨੇ ਇਹ ਚੋਰ ਚੱਕੇ ਜਿਹੜੇ ਨੇ, ਉਹ ਆ ਕੇ ਜੋ ਅੱਜ ਕ੍ਰਿਮੀਨਲਾਈਜੇਸ਼ਨ ਹੈਗੀ ਹੈ ਇੰਡੀਅਨ ਸਿਸਟਮ ਦੀ, ਸੋ ਇਹ ਬੀਬੀ ਵੀ ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਕਰੇਗੀ ਜਾ ਕੇ, ਜੇ ਇਹ ਬਣ ਜਾਂਦੀ ਹੈ ਉੱਥੇ। ਜੀ ਬਿਲਕੁਲ ਡਾਕਟਰ ਸਾਹਿਬ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦਾ ਕਵਿਤ ਨੰਬਰ 33 ਜਿਹੜਾ ਚੁਣਿਆ ਜੀ। ਭਾਈ ਸਾਹਿਬ ਫਰਮਾਉਂਦੇ ਨੇ, ਚਰਨ ਕਮਲ ਭਜ ਕਮਲ ਪ੍ਰਗਾਸ ਪਏ, ਦਰਸ ਦਰਸ ਸਮ ਦਰਸ ਦਿਖਾਏ ਹੈ, ਸ਼ਬਦ ਸੁਰਤ ਅਨਹਦ ਲਿਵ ਲੀਨ ਪਏ, ਉਨ ਮਨ ਮਗਨ ਗਗਨਪੁਰ ਛਾਏ ਹੈ, ਪ੍ਰੇਮ ਰਸ ਬਸ ਹੋਏ ਬਿਸਮ ਵਿਦੇ ਪਏ, ਅਤ ਅਸਚਰਜ ਮੋਹ ਹੇਰਤ ਹਿਰਾਏ ਹੈ, ਗੁਰਮੁਖ ਸੁਖ ਫਲ ਮਹਿਮਾ ਅਗਾਧ ਬੋਧ, ਅਕਥ ਕਥਾ ਵਿਨੋਦ ਕਹਿਤ ਨਾ ਆਏ ਹੈ। ਸੋ ਇਹਦੇ 'ਚ ਭਾਈ ਸਾਹਿਬ ਨੇ ਇਹੀ ਬਿਆਨ ਕੀਤਾ ਕਿ ਨਿਰੰਕਾਰ ਦੀ ਯਾਦ, ਨਿਰੰਕਾਰ ਦੇ ਵਿੱਚ ਜਦੋਂ ਕੋਈ ਭਿੱਜ ਜਾਂਦਾ ਹੈ, ਸਰਸ਼ਾਰ ਹੋ ਜਾਂਦਾ ਉਹਦੇ ਨਾਮ 'ਚ, ਤੇ ਕੀ ਤਬਦੀਲੀ ਹੁੰਦੀ ਹੈ। ਚਰਨ ਕਮਲ ਭਜ, ਜਿਹੜਾ ਨਿਰੰਕਾਰ ਦੇ ਕਮਲ ਵਰਗੇ ਖੂਬਸੂਰਤ ਚਰਨਾਂ ਨੂੰ ਲਿਪਟ ਜਾਂਦਾ ਹੈ। ਹੁਣ ਰੱਬ ਦੇ ਚਰਨ ਤਾਂ ਕੋਈ ਨਹੀਂ ਹੈ, ਬਟ ਇਹ ਉਹੀ ਹੈ, ਗੁਰਮੂਰਤ ਗੁਰ ਸ਼ਬਦ ਹੈ, ਸਤਿਗੁਰ ਦੀਆ ਬੁਝਾਏ ਜੀਓ। ਗੁਰੂ ਦੀ ਮੂਰਤ ਜਿਹੜੀ ਹੈ ਉਹ ਗੁਰੂ ਦੇ ਸ਼ਬਦ ਹੈ। ਸੋ ਉਸ ਨੂੰ ਲੋਟਸ ਦੇ ਨਾਲ, ਕਿਉਂਕਿ ਕਮਲ ਜਿਹੜਾ ਹੈ ਬੇਸ਼ੱਕ ਚਿੱਕੜ ਦੇ ਵਿੱਚ ਹੁੰਦਾ ਹੈ, ਪਰ ਉਸ ਤੋਂ ਉੱਪਰ ਹੁੰਦਾ ਹੈ। ਸੋ ਚਰਨ ਕਮਲ ਭਜੜੇ, ਨਿਰੰਕਾਰ ਦੇ ਕਮਲ ਵਰਗੇ ਚਰਨਾਂ ਨੂੰ ਭਜਦੇ ਨੇ, ਯਾਦ ਕਰਦੇ ਨੇ। ਕਮਲ ਪ੍ਰਗਾਸ ਪਏ, ਉਹਨਾਂ ਦਾ ਆਪਣਾ ਹਿਰਦਾ ਵੀ ਇਵੇਂ ਖਿੜ ਜਾਂਦਾ ਹੈ ਜਿਵੇਂ ਕਿ ਲੋਟਸ, ਜਿਵੇਂ ਕਿ ਕਮਲ ਦਾ ਫੁੱਲ ਖਿੜਿਆ ਹੁੰਦਾ। ਦਰਸ ਦਰਸ ਸਮ ਦਰਸ ਦਿਖਾਏ ਹੈ, ਉਹਨਾਂ ਨੂੰ ਜਦੋਂ ਜਿਸ ਪਾਸੇ ਉਹ ਦੇਖਦੇ ਨੇ ਉਸ ਨਿਰੰਕਾਰ ਦਾ ਹੀ ਜਲਵਾ ਨਜ਼ਰ ਆਉਂਦਾ ਹੈ, ਨਿਰੰਕਾਰ ਦਾ ਦਰਸ਼ਨ ਹੁੰਦਾ, ਔਰ ਸਭ ਨੂੰ ਉਹ ਬਰਾਬਰ ਸਮਝਦੇ ਨੇ। ਸਮਦਰਸ ਹੁੰਦਾ, ਸਮਦਰਸ਼ੀ ਏਕ ਦ੍ਰਿਸ਼ਟਿਤ,
ਕਿ ਸਾਰੀ ਜਿਹੜੀ ਨਜ਼ਰ ਦੇ ਵਿੱਚ ਸਾਰੇ ਬਰਾਬਰ ਦੇ ਨਜ਼ਰ ਆਉਂਦੇ ਨੇ। ਜੀ ਸ਼ਬਦ ਸੁਰਤ ਅਨਹਦ ਲਿਵਲੀਨ ਪੈ, ਉਹਨਾਂ ਦੀ ਸੁਰਤ ਸ਼ਬਦ ਦੇ ਵਿੱਚ ਲਿਵ ਜਿਹੜੀ ਹੈ ਉਹ ਲੀਨ ਹੁੰਦੀ ਹੈ ਉਸ ਨਿਰੰਕਾਰ ਦੀ ਯਾਦ 'ਚ। ਜੀ ਉਨ ਮਨ ਮਗਨ ਗਗਨਪੁਰ ਛਾਏ ਹੈ, ਔਰ ਫਿਰ ਉਹਨਾਂ ਦੇ ਅੰਦਰ ਆਨੰਦ ਦੇ ਵਾਜੇ ਵੱਜਦੇ ਨੇ, ਔਰ ਉਹਨਾਂ ਦੀ ਸੁਰਤ 10ਵੇਂ ਦੁਆਰ ਤੇ ਹੁੰਦੀ ਹੈ, ਭਾਵ ਗਗਨ ਅਸਮਾਨ ਦੇ ਉੱਤੇ ਉਹ ਛੋ ਰਹੀ ਹੁੰਦੀ ਹੈ ਉਹਨਾਂ ਉਚਾਈਆਂ ਨੂੰ। ਜੀ ਪ੍ਰੇਮ ਰਸ ਬਸ ਹੋਏ ਬਿਸਮ ਵਿਦੇ ਪੈ, ਉਹ ਪ੍ਰੇਮ ਦੇ ਰਸ ਵਿੱਚ ਇੰਨੇ ਗੁੜੰਦ ਹੋ ਜਾਂਦੇ ਨੇ ਕਿ ਉਹਨਾਂ ਨੂੰ ਈਵਨ ਆਪਣੀ ਦੇਹ ਦਾ, ਆਪਣੇ ਸਰੀਰ ਨੂੰ ਜਿਹੜਾ ਵਡਿਆਣ ਦਾ ਜਾਂ ਉਸ ਨੂੰ ਸਰੀਰ ਦੇ ਪਿੱਛੇ ਉਹ ਨਹੀਂ ਦੌੜਦੇ, ਉਹ ਪ੍ਰੇਮ ਦਾ ਰਸ ਮਾਣ ਰਹੇ ਹੁੰਦੇ ਨੇ। ਜੀ ਅਤ ਅਸਚਰਜ ਮੋ ਹੈਰਤ ਹੈਰਾਏ ਹੈ, ਕਿ ਉਹਨਾਂ ਦੀ ਜਿਹੜੀ ਜੀਵਨ ਹੈ ਉਹ ਬਾਕੀ ਸਭ ਨੂੰ ਵੀ ਹੈਰਾਨ ਕਰ ਦਿੰਦੇ। ਤੇ ਅਖੀਰ 'ਚ ਉਹਨਾਂ ਨੇ ਕਿਹਾ ਗੁਰਮੁਖ ਸੁਖ ਫਲ ਮਹਿਮਾ ਅਗਾਧ ਬੋਧ, ਕਿ ਜਿਹੜਾ ਇਸ ਕਿਸਮ ਦਾ ਗੁਰਮੁਖ ਹੈ, ਪ੍ਰੇਮ ਰਸ ਵਿੱਚ ਰੰਗਿਆ ਹੋਇਆ ਹੈ, ਉਸ ਦੀ ਮਹਿਮਾ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅਗਾਧ ਬੋਧ ਹੈ, ਅਨਡਿਸਕ੍ਰਿਬੇਬਲ ਹੈ। ਜੀ ਅਕਥ ਕਥਾ ਵਿਨੋਦ ਕਹਿਤ ਨਾ ਆਏ ਹੈ, ਨਾ ਉਸ ਕਿਸਮ ਦੇ ਗੁਰਮੁਖ ਦੀ ਵਡਿਆਈ ਨੂੰ ਕਿਹਾ ਜਾ ਸਕਦਾ ਹੈ, ਔਰ ਨਾ ਹੀ ਉਸ ਨੂੰ ਸਮਝਿਆ ਜਾ ਸਕਦਾ ਹੈ। ਉਹ ਗੁਰਮੁਖ ਉਸ ਉਚਾਈ ਨੂੰ ਪ੍ਰਾਪਤ ਕਰਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sosltv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।